ਇਹ ਪਿੱਕਾ ਲੈ ਕੇ ਆਉਂਦਾ ਆ। ਪਿੱਕੇ ਦੇ ਵਿੱਚ ਦੋ ਕਰਕੇ ਦੋ ਗੇੜੇ ਲਾ ਕੇ ਇਹਨਾਂ ਨੂੰ ਕਿਸੇ ਅਜਿਹੀ ਰਿਮੋਟ ਜੀ ਥਾਂ ਤੇ, ਕੋਈ ਪੇਂਡੂ ਥਾਂ ਤੇ, ਖੱਤਿਆਂ ਦੇ ਵਿੱਚ ਸੀਗਾ, ਉਹ ਸਾਰਾ ਖੇਤਾਂ ਦੇ ਵਿੱਚ ਸੀਗਾ, ਉੱਥੇ ਜਿਹੜਾ ਉਸ ਨੂੰ ਲੈ ਜਾਂਦਾ ਆ। ਕਿਉਂਕਿ ਸੀਸੀਟੀਵੀ ਫੁਟੇਜ ਆ ਗਈ ਸੀਗੀ, ਫਿਰ ਪਛਾਣ ਹੋ ਗਈ। ਹਾਂਜੀ, ਆਈ ਥਿੰਕ ਉਹਦੇ ਪਰਿਵਾਰ ਚੋਂ ਕਿਸੇ ਨੇ ਕਿਹਾ ਵੀ ਇਹ ਤਾਂ ਬੰਦਾ ਮੈਨੂੰ ਮੇਰਾ ਹੀ ਰਿਸ਼ਤੇਦਾਰ ਲੱਗਦਾ ਹੈ। ਅਧਿਕਾਰੀ ਜਦ ਉਹਨੂੰ ਗ੍ਰਿਫਤਾਰ ਕਰਨ ਲਈ ਜਾਂਦੇ, ਕਹਿੰਦੇ ਵੀ ਇਹਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ। ਇੱਕ ਦਰਦਨਾਕ ਹਾਦਸਾ ਪੰਜਾਬੀ ਪਰਿਵਾਰ ਦੇ ਨਾਲ ਵਾਪਰਿਆ ਸੀ। ਗੱਲਬਾਤ ਕਰਾਂਗੇ ਢੇਰੀ ਪਰਿਵਾਰ ਦੇ ਬਾਰੇ। 1 ਸਾਲ ਦੇ ਦਰਮਿਆਨ ਕੀ ਕੁਛ ਵਾਪਰਿਆ, ਅਦਾਲਤੀ ਕਾਰਵਾਈਆਂ ਦੇ ਦੌਰਾਨ ਕੀ ਕੁਛ ਹੋਇਆ, ਤੇ ਇਸੇ ਦਰਮਿਆਨ ਕਿੱਥੇ ਕਿੱਥੇ ਕੈਂਡਲ ਲਾਈਟ ਵਿਜਲ ਜਿਹੜੇ ਕੱਢੇ ਗਏ, ਇਸ ਬਾਬਤ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਗੱਲਬਾਤ ਕਰਦੇ ਹਾਂ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਉਹ ਮਨਹੂਸ ਦਿਨ, 1 ਸਾਲ ਪਹਿਲਾਂ ਜਦੋਂ ਕਹਿ ਸਕਦੇ ਹਾਂ ਜੀ, ਢੇਰੀ ਪਰਿਵਾਰ ਦੇ ਉੱਤੇ ਕਹਿਰ ਹੋ ਗਿਆ ਜੀ। ਮਰਸੈਡ ਦੇ ਵਿੱਚ ਰਹਿਣ ਵਾਲੇ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ। ਮੈਨੂੰ ਅਜੇ ਵੀ ਯਾਦ ਆ ਪ੍ਰਵੀਨ ਜੀ ਵੀ ਅੱਜ ਦੇ ਦਿਨ ਪੂਰਾ 1 ਵਰ੍ਹਾ ਪਹਿਲਾਂ ਇਸ ਮੌਕੇ ਅਸੀਂ ਲੱਭ ਰਹੇ ਸੀਗੇ ਜੀ ਜੀ। ਕਿਉਂਕਿ ਜੇ ਆਪਾਂ ਟਾਈਮ ਲਾਈਨ ਦੇ ਉੱਤੇ ਜਾਈਏ, ਜਿਹੜੇ ਉਹ 4 ਰੂਹਾਂ ਨੂੰ, 4 ਜੀਆਂ ਨੂੰ ਇੱਕ ਹਥਿਆਰੇ ਨੇ, ਉਸ ਰਾਖਸ਼ ਨੇ ਦਰਿੰਦਾ ਹੀ ਕਹਿ ਸਕਦੇ, ਪਹਿਲੋਂ ਕਿਡਨੈਪ ਕੀਤਾ, ਫਿਰ ਇਵੈਂਚੁਅਲੀ ਪਤਾ ਲੱਗਾ ਵੀ ਉਹਨਾਂ ਨੇ ਮਾਰ ਮੁਕਾਇਆ ਜੀ ਜੀ। ਸੋ ਇਹ ਘਟਨਾਕ੍ਰਮ ਸ਼ੁਰੂ ਹੁੰਦਾ ਆ 3 ਅਕਤੂਬਰ ਦੀ ਸਵੇਰ ਨੂੰ ਜੀ। ਉਹਨਾਂ ਦੇ ਹੀ ਜਿਹੜਾ ਟਰੱਕਿੰਗ ਬਿਜ਼ਨਸ ਸੀਗਾ ਹਾਈਵੇ 59 ਦੇ ਉੱਤੇ, ਜੋ ਕਿ ਉਹਨਾਂ ਨੇ ਰੀਸੈਂਟਲੀ ਹੀ ਸ਼ੁਰੂ ਕੀਤਾ ਸੀ। ਉਹ ਸਾਲ ਕੁ ਮਿਲਾਦਾ ਜਾਂ ਸਾਲ ਤੋਂ ਘੱਟ ਹੀ ਉਸ ਦੇ ਇਰਦ ਗਿਰਦ ਵਕਤ ਹੋਇਆ ਸੀ ਜੀ। ਉੱਥੇ ਸੀਗੇ, ਸਵੇਰ ਦੇ ਟਾਈਮ ਪਹੁੰਚੇ ਹੀ ਸੀਗੇ ਅਜੇ। ਇਹ ਜਿਹੜਾ ਕਾਤਲ ਆ, ਇਹ ਇੱਕ ਹੋਮਲੈਸ ਦੀ ਰੂਪ ਬਣਾ ਕੇ, ਮਾਸਕ ਲਾ ਕੇ, ਹੱਥ 'ਚ ਗਾਰਬੇਜ ਬੈਗ ਫੜ ਕੇ ਆਇਆ। ਉਹਨਾਂ 4 ਜਾਣਿਆਂ ਚੋਂ ਜਿਹੜਾ ਮੁੰਡਾ ਜਸਦੀਪ ਸਿੰਘ ਸੀਗਾ, ਜਿਹਨੂੰ JB ਵੀ ਆਖਦੇ ਆ, ਉਹਨੇ ਉਸ ਨੂੰ ਅੰਦਰ ਵਾੜ ਲਿਆ ਵੀ ਖੌਰੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਉਸੇ ਟਾਈਮ ਇਹ ਦੋਨੋਂ ਭਰਾ ਆਪਣੇ ਪਿਤਾ ਜੀ ਦੇ ਨਾਲ ਗੱਲ ਕਰ ਰਹੇ ਹੁੰਦੇ ਆ ਪਿੱਛੇ ਪੰਜਾਬ। ਉਹਦੇ ਪਿਤਾ ਜੀ ਦੱਸਦੇ ਨੇ ਵੀ ਮੈਨੂੰ ਉਹਦੇ ਇੱਥੇ ਗੱਲ ਸੁਣੀ ਵੀ ਚੱਲ ਇਹਨੂੰ ਜੂਸ ਵੀ ਦੇ ਦੇ। ਮਨ ਦੇ ਵਿੱਚ ਤਾਂ ਉਹਨਾਂ ਦੇ ਦਇਆ ਸੀਗੀ ਜੀ ਜੀ, ਵੀ ਲੋੜਵੰਦ ਆ, ਸ਼ਾਇਦ ਉਸ ਨੂੰ ਜ਼ਰੂਰਤ ਆ ਕੋਈ ਖਾਣ ਪੀਣ ਦੀ, ਚੱਲ ਜੂਸ ਵੀ ਦੇ ਦੇ। ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਗੇ ਜਿਹੜਾ ਉਹ ਕੀ ਬਣ ਜਾਣਾ ਹੈ। ਸੋ 3 ਤਰੀਕ ਨੂੰ ਹਸੂਸ ਸਲਗਾਡੋ ਇੱਕ ਹੋਮਲੈਸ ਦਾ ਰੂਪ ਬਣਾ ਕੇ ਉਹ ਆਉਂਦਾ ਆ। ਇਹਨਾਂ ਨੂੰ ਫਿਰ ਗਨ ਪੁਆਇੰਟ ਦੇ ਉੱਤੇ ਕਿਡਨੈਪ ਕਰ ਲੈਂਦਾ, ਅਗਵਾ ਕਰ ਲੈਂਦਾ ਜੀ ਜੀ। ਇਹ ਪਿੱਕਾ ਲੈ ਕੇ ਆਉਂਦਾ ਆ। ਪਿੱਕੇ ਦੇ ਵਿੱਚ ਦੋ ਕਰਕੇ ਦੋ ਗੇੜੇ ਲਾ ਕੇ ਇਹਨਾਂ ਨੂੰ ਕਿਸੇ ਅਜਿਹੀ ਰਿਮੋਟ ਜੀ ਥਾਂ ਤੇ, ਕੋਈ ਪੇਂਡੂ ਥਾਂ ਤੇ, ਖੱਤਿਆਂ ਦੇ ਵਿੱਚ ਸੀਗਾ, ਉਹ ਸਾਰਾ ਖੇਤਾਂ ਦੇ ਵਿੱਚ ਸੀਗਾ, ਉੱਥੇ ਜਿਹੜਾ ਉਸ ਨੂੰ ਲੈ ਜਾਂਦਾ ਆ। ਤੇ ਪ੍ਰਵੀਨ ਜੀ ਦੱਸਦੇ ਜਾਈਏ, ਇਹ ਐਸੀ ਦਰਦਨਾਕ ਘਟਨਾ ਆ, ਬਹੁਤ ਘੱਟ ਇਦਾਂ ਦਾ ਸੁਣਿਆ ਪੂਰੀ ਦੁਨੀਆ ਦੇ ਵਿੱਚ ਹੀ, ਬਹੁਤ ਅਜਿਹਾ ਘੱਟ ਸੁਣਿਆ। ਮਰਸੈਡ ਦੇ ਵਿੱਚ ਜਦੋਂ ਵਾਪਰੀ, ਆਪਾਂ ਵੀ ਕੈਲੀਫੋਰਨੀਆ ਤੋਂ ਫ੍ਰੈਜ਼ਨੋ ਦੇ ਵਿੱਚ ਆਪਣਾ ਸਟੂਡੀਓ ਹੈ ਇੱਥੇ, ਤਾਂ ਘੰਟਾ ਕੀ ਦੂਰ ਹੈ ਇੱਥੋਂ, ਕੋਈ ਜ਼ਿਆਦਾ ਦੂਰ ਨਹੀਂ ਹੈ। ਕੋਈ ਇਦਾਂ ਦੀ ਚੀਜ਼ ਕਦੀ ਸੁਣੀ ਨਹੀਂ ਸੀ, ਪਤਾ ਨਹੀਂ ਆ ਕੀ ਹੋ ਗਿਆ। ਹਾਂਜੀ ਬਿਲਕੁਲ। 4 ਜੀਆਂ ਨੂੰ ਇਸ ਬੰਦੇ ਨੇ ਜਿਹੜਾ ਕਿਡਨੈਪ ਜਿਹੜਾ ਉਹ ਕਰ ਲਿਆ। ਦੱਸਦੇ ਜਾਈਏ ਢੇਰੀ ਪਰਿਵਾਰ ਚੋਂ 4 ਜਿਹੜੇ ਜੀ, ਉਹਨਾਂ ਦਾ ਜੇ ਨਾਮ ਆਪਾਂ ਦੱਸਦੇ ਜਾਈਏ, ਆਰੂਹੀ ਢੇਰੀ ਜੋ ਕਿ ਸਿਰਫ 8 ਮਹੀਨਿਆਂ ਦੀ ਸੀ। ਉਸ ਦੇ ਮਾਤਾ ਪਿਤਾ ਜਸਲੀਨ ਕੌਰ 27 ਸਾਲਾਂ ਦੀ, ਜਸਦੀਪ ਸਿੰਘ 36 ਸਾਲਾਂ ਦਾ, ਤੇ ਬੱਚੀ ਦਾ ਤਾਇਆ ਤੇ ਜਾਂ ਜਸਦੀਪ ਦਾ ਭਰਾ ਜਿਹੜਾ ਕਹਿ ਸਕਦੇ ਆ, ਅਮਨਦੀਪ ਸਿੰਘ, ਜੋ ਕਿ ਉਹਨਾਂ ਦੀ ਉਮਰ 39 ਸਾਲ ਸੀ ਜੀ ਜੀ। ਅਮਨਦੀਪ ਸਿੰਘ ਖੁਦ ਵਿਆਹੇ ਆ, ਉਹਨਾਂ ਦੀ ਵਾਈਫ ਮੇਰਾ ਤਾਂ ਨਰਸਿੰਗ ਦੇ ਵਿੱਚ, ਉਹਨਾਂ ਦੇ 2 ਬੱਚੇ ਵੀ ਆ ਜੀ ਜੀ। ਉਹ ਉਸ ਟਾਈਮ ਕੰਮ ਤੇ ਸੀ, ਬੱਚੇ ਘਰ ਸੀਗੇ, ਪਰ ਇਹ ਸਾਰੇ ਜਾਣੇ ਇੱਥੇ ਆਫਿਸ ਦੇ ਵਿੱਚ ਆਏ ਤੇ ਆ ਕੇ ਬਾਅਦ 'ਚ ਇਸ ਬੰਦੇ ਨੇ ਇੱਦਾਂ ਅਗਵਾ ਕਾਂਡ ਨੂੰ ਜਿਹੜਾ ਅੰਜਾਮ ਦਿੱਤਾ। ਜਦ ਆਪਾਂ ਨੂੰ ਪਤਾ ਲੱਗਾ, ਸਾਰੀ ਕਮਿਊਨਿਟੀ ਨੂੰ ਜਦੋਂ ਪਤਾ ਲੱਗਾ, ਤਾਂ ਸਾਰੇ ਭਾਲਣ ਲੱਗ ਪਏ। ਪਹਿਲਾਂ ਪਤਾ ਨਹੀਂ ਸੀ ਲੱਗ ਰਿਹਾ ਕਰੀਏ ਕੀ। ਆਪਾਂ ਵੀ ਆਪਣੇ
ਰੇਡੀਓ ਤੋਂ ਇਹ ਗੁਹਾਰ ਲਾਈ ਵੀ ਭਾਈ ਜਿੱਥੇ ਜਿੱਥੇ ਵੀ ਹੈਗੇ ਆਲੇ ਦੁਆਲੇ ਜਿੱਥੇ ਵੀ ਆ ਭਾਈ ਨਿਕਲੋ ਬਾਹਰ, ਲੱਭਣ ਦੀ ਕੋਸ਼ਿਸ਼ ਕਰੋ। ਸੁੰਨਸਾਨ ਥਾਵਾਂ ਤੇ ਜਿੱਥੇ ਵੀ ਪਤਾ ਲੱਗਦਾ ਕੋਈ ਬਾਰਨ ਦੇ ਵਿੱਚ ਆ, ਕੋਈ ਕਿਤੇ ਆ, ਉਹ ਵੀ ਉੱਥੇ ਲੱਭਣ ਦੀ ਕੋਸ਼ਿਸ਼ ਕਰੋ। 4 ਤਰੀਕ ਨੂੰ ਜਿਹੜੇ ਉੱਥੋਂ ਦੇ ਸ਼ੈਰਿਫ ਨੇ ਮਰਸੈਟ ਕਾਉਂਟੀ ਦੇ, ਉਹ ਪ੍ਰੈਸ ਕਾਨਫਰੰਸ ਕਰਦੇ ਆ, ਆਪਾਂ ਉੱਥੇ ਜਾਂਦੇ ਆ, ਆਪਾਂ ਉਹ ਦਿਖਾਉਂਦੇ ਵੀ ਆ, ਦੱਸਦੇ ਵੀ ਆ, ਸਵਾਲ ਵੀ ਕੀਤਾ ਜਾਂਦਾ ਆ ਵੀ ਕੀ ਚੱਲ ਰਿਹਾ ਆ। ਜਿਹੜੇ ਸ਼ੈਰਿਫ ਡਿਪਾਰਟਮੈਂਟ ਵਾਲੇ ਦੱਸਦੇ ਨੇ ਵੀ ਭਾਈ ਇਸ ਤਰੀਕੇ ਦੇ ਨਾਲ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇੱਕ ਫੋਨ ਲੱਭਦਾ ਆ ਜਿਹੜਾ ਲਾਸਟ ਵਿੱਚ ਇੱਕ ਫੋਨ ਜਿਹੜਾ ਉਹ ਲੱਭਦਾ ਆ, ਜਿਹੜੇ ਪਿੱਕੇ 'ਚ ਬਾਅਦ 'ਚ ਸ਼ਾਇਦ ਇਹਨਾਂ ਦਾ ਹੀ ਪਿੱਕਾ ਸੀ ਜਾਂ ਕਿੱਦਾਂ ਸੀ, ਉਸਨੂੰ ਸਾੜਿਆ ਵੀ ਗਿਆ ਹੁੰਦਾ ਆ। ਫਿਰ ਉਹ ਪਤਾ ਲੱਗਦਾ ਅਗਲੇ ਦਿਨ 5 ਤਰੀਕ ਦਾ ਉਹ ਦਿਨ ਆ ਜਦੋਂ ਸਾਰਿਆਂ ਦੇ ਉਹ ਜਿਹੜੇ ਸ਼ੱਕ ਆ, ਸ਼ੰਕੇ ਆ, ਉਹ ਸੱਚ ਦਾ ਰੂਪ ਅਖਤਿਆਰ ਕਰ ਲੈਂਦੇ ਆ। ਬਿਲਕੁਲ ਵੀ ਇਹ ਅਨਹੋਣੀ ਵਾਪਰ ਚੁੱਕੀ ਆ। 5 ਤਰੀਕ ਦੀ ਸ਼ਾਮ ਨੂੰ, ਆਈ ਥਿੰਕ ਸ਼ਾਮ ਜਾਂ ਰਾਤ ਦਾ ਵੇਲਾ ਸੀ, 7-8 ਵਜੇ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਉਹਨਾਂ ਦੀਆਂ ਲਾਸ਼ਾਂ ਮਿਲ ਜਾਂਦੀਆਂ। ਡੌਸ ਪੈਲਸ ਕਰਕੇ ਇਲਾਕਾ ਆ 5 ਅਕਤੂਬਰ ਨੂੰ, ਉੱਥੋਂ ਦੇ ਇੱਕ ਖੇਤਾਂ ਦੇ ਵਿੱਚ ਇੱਕ ਸੁੰਨਸਾਨ ਥਾਂ ਦੇ ਉੱਤੇ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਮਿਲ ਜਾਂਦੀਆਂ ਆ। ਸ਼ੈਰਿਫ ਡਿਪਾਰਟਮੈਂਟ ਅਧਿਕਾਰੀ ਜਿਹੜੇ ਉਹਨਾਂ ਨੂੰ ਲੈ ਕੇ ਆਉਂਦੇ ਆ, ਜਿੱਦਾਂ ਵੀ ਆ, ਉਹ ਲਾਸ਼ਾਂ ਕਿਸੇ ਨੂੰ ਨਹੀਂ ਦਿਖਾਈਆਂ ਜਾਂਦੀਆਂ। ਆਟੋਪਸੀ ਆਬਵੀਅਸਲੀ ਉਹ ਕੀਤੀ ਜਾਂਦੀ ਆ, ਪਰ ਆਟੋਪਸੀ ਦਾ ਅਜੇ ਤੱਕ ਕੋਈ ਦੱਸਿਆ ਨਹੀਂ ਗਿਆ। ਉਹ ਕਿਹਾ ਹੀ ਜਾ ਰਿਹਾ ਵੀ ਜਦੋਂ ਟ੍ਰਾਇਲ ਹੋਊਗਾ ਉਸ ਦੇ ਵਿੱਚ ਹੀ ਇਸ ਨੂੰ ਓਪਨ ਕੀਤਾ ਜਾਊਗਾ। ਇਸੇ ਦਰਮਿਆਨ ਹੀ ਸਲਗਾਡੋ ਨੂੰ ਫੜ ਲਿਆ ਜਾਂਦਾ। 4 ਤਰੀਕ ਨੂੰ ਇਹ ਪਤਾ ਲੱਗਦਾ ਆ, ਕਿਉਂਕਿ CCTV ਫੁਟੇਜ ਆ ਗਈ ਸੀਗੀ, ਫਿਰ ਪਛਾਣ ਹੋ ਗਈ। ਆਈ ਥਿੰਕ ਉਹਦੇ ਪਰਿਵਾਰ ਚੋਂ ਕਿਸੇ ਨੇ ਕਿਹਾ ਵੀ ਇਹ ਤਾਂ ਬੰਦਾ ਮੈਨੂੰ ਮੇਰਾ ਹੀ ਰਿਸ਼ਤੇਦਾਰ ਲੱਗਦਾ ਹੈ। ਕੋਈ ਉਹਦੀ ਵਾਈਫ ਕਹਿ ਰਿਹਾ ਸੀ, ਕੋਈ ਉਹਦੀ ਭੈਣ ਕਹਿ ਰਿਹਾ ਸੀ, ਕੋਈ ਗਰਲਫ੍ਰੈਂਡ ਕਹਿ ਰਿਹਾ ਸੀਗਾ ਵੀ ਉਹਨੇ ਜਿਹੜਾ ਉਹ ਪੁਲਿਸ ਨੂੰ ਦੱਸਿਆ। ਅਧਿਕਾਰੀ ਜਦੋਂ ਉਹਨੂੰ ਗ੍ਰਿਫਤਾਰ ਕਰਨ ਲਈ ਜਾਂਦੇ ਕਹਿੰਦੇ ਵੀ ਇਹਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਇਹਨੂੰ ਜ਼ੇਰੇ ਇਲਾਜ ਰੱਖਿਆ ਜਾਂਦਾ, ਪਰ ਉਸ ਤੋਂ ਤੁਰੰਤ ਬਾਅਦ ਜਿੱਦਾਂ ਹੀ ਉਹ ਥੋੜਾ ਠੀਕ ਹੁੰਦਾ ਆ, ਇਹਨੂੰ 4 ਜਿਹੜੇ ਆ ਫਸਟ ਡਿਗਰੀ ਮਰਡਰ ਚਾਰजेस, ਕਿਡਨੈਪਿੰਗ ਚਾਰजेस, ਫਾਇਰ ਆਰਮ ਤੇ ਹੋਰ ਵਨਸਵੰਨੇ ਜਿਹੜੇ ਚਾਰजेस ਉੱਤੇ ਲਗਾ ਕੇ ਇਹਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਜਾਂਦਾ, ਹਿਰਾਸਤ 'ਚ ਲੈ ਲਿਆ ਜਾਂਦਾ ਹੈ। ਸੋ ਇਹ 3 ਤੋਂ ਲੈ ਕੇ 5 ਤੱਕ ਪ੍ਰਵੀਨ ਜੀ ਇਹ ਕੁਛ ਵਾਪਰਿਆ। ਉਸ ਟਾਈਮ ਕੱਲੀ ਆਪਣੀ ਕਮਿਊਨਿਟੀ ਨਹੀਂ, ਪੂਰੀ ਅਮਰੀਕਨ ਕਮਿਊਨਿਟੀ ਦਾ ਦਿਲ ਟੁੱਟ ਜਾਂਦਾ ਹੈ। ਪਤਾ ਜਦੋਂ ਇਹ ਲੱਗਦਾ ਵੀ ਭਾਈ ਆ ਕੀ ਵਾਪਰ ਗਿਆ। ਆਪਾਂ ਵੀ ਇਮੀਗ੍ਰੈਂਟ ਆ। ਅਮਰੀਕਾ 'ਚ ਬਹੁਤ ਸਾਰੇ ਲੋਕ ਇਮੀਗ੍ਰੈਂਟ ਆ, ਬਹੁਤ ਵੱਡੀ ਗਿਣਤੀ ਹੈ। ਤੇ ਇਹ ਇੱਕ ਇਮੀਗ੍ਰੈਂਟ ਫੈਮਿਲੀ ਦੀ ਇੱਕ ਸਟੋਰੀ ਲੱਗਦੀ ਸੀ ਵੀ ਯਾਰ ਇਹ ਆਏ ਆ, ਕੁਛ ਵਾਰੀ ਪਹਿਲਾਂ ਆਏ ਆ, ਭਰਾਵਾਂ ਨੇ ਮਿਹਨਤ ਕੀਤੀ ਆ, ਕਾਰੋਬਾਰ ਖੜਾ ਕੀਤਾ ਆ, ਤੇ ਯਾਰ ਆ ਭਾਣਾ ਕੀ ਵਾਪਰ ਗਿਆ। ਜਦੋਂ ਮੌਕਾ ਸੀਗਾ ਜ਼ਿੰਦਗੀ ਨੂੰ ਜੀਣ ਦਾ ਜਾਂ ਇੰਜੋਏ ਕਰਨ ਦਾ, ਨਿਆਣਿਆਂ ਦੇ ਲਈ ਕੁਝ ਕਰਨ ਦਾ, ਉਦੋਂ ਉਹਨਾਂ ਨੂੰ ਧੱਕੇ ਦੇ ਨਾਲ ਇਦਾਂ ਲੱਗਦਾ ਵੀ ਖੋਹ ਲਿਆ ਗਿਆ। ਜੀ ਬਿਲਕੁਲ। ਸੋ ਉਸ ਤੋਂ ਬਾਅਦ ਫਿਰ ਅਦਾਲਤੀ ਪ੍ਰਕਿਰਿਆ ਇਸ ਮਾਮਲੇ 'ਚ ਸ਼ੁਰੂ ਹੁੰਦੀ ਹੈ, ਤੇ ਉਹਦਾ ਜਿਹੜਾ ਸਹਿ ਦੋਸ਼ੀ ਕ੍ਰਾਈਮ ਪਾਰਟਨਰ, ਉਹਦਾ ਭਰਾ ਅਲਬਰਟੋ, ਸ਼ਾਇਦ ਉਹਨੂੰ ਵੀ ਇਹਦੇ ਨਾਲ ਹੀ ਗ੍ਰਿਫਤਾਰ ਕਰ ਲਿਆ। ਕਹਿੰਦੇ ਵੀ ਉਹ ਐਕਸੈਸਰੀ ਸੀਗਾ ਇਸ ਦੇ ਵਿੱਚ, ਇਸਨੇ ਕਿਡਨੈਪਿੰਗ ਦੇ ਵਿੱਚ ਮਦਦ ਕੀਤੀ। ਕਤਲ 'ਚ ਕੀਤੀ ਹੈ ਕਿ ਨਹੀਂ ਉਹ ਤਾਂ ਸ਼ਾਇਦ ਨਹੀਂ, ਪਰ ਕਿਡਨੈਪਿੰਗ ਦੇ ਵਿੱਚ ਰੋਲ ਜਿਹੜਾ ਹੋ ਰਿਹਾ ਹੈ, ਇਸ ਲਈ ਅਲਬਰਟੋ ਨੂੰ ਵੀ ਜਿਹੜਾ ਇਸ ਦੇ ਵਿੱਚ ਫੜ ਲਿਆ ਜਾਂਦਾ ਆ। ਜਦੋਂ ਇਹ ਖਬਰ ਸਾਰਿਆਂ ਨੂੰ ਪਤਾ ਲੱਗ ਜਾਂਦੀ ਵੀ ਢੇਰੀ ਪਰਿਵਾਰ ਦੇ 4 ਜੀਆਂ ਨੂੰ, ਅਰੂਹੀ, ਜਸਲੀਨ, ਜਸਦੀਪ ਤੇ ਅਮਨਦੀਪ, ਇਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ, ਤਾਂ ਥਾਂ ਦੇ ਉੱਤੇ ਕੈਂਡਲ ਲਾਈਟ ਵਿਜਲ ਕੱਢੇ ਜਾਂਦੇ ਆ ਪੂਰੇ ਕੈਲੀਫੋਰਨੀਆ 'ਚ, ਪੂਰੇ ਅਮਰੀਕਾ 'ਚ, ਇੱਥੋਂ ਤੱਕ ਕਿ ਇਹਨਾਂ ਦੇ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਦੀ ਯਾਦ ਦੇ ਵਿੱਚ ਜਿਹੜੇ ਆ ਉਹ ਵਿਜਲ ਕੱਢੇ ਜਾਂਦੇ ਆ। ਫਿਰ ਅਦਾਲਤੀ ਕਾਰਵਾਈਆਂ ਸ਼ੁਰੂ ਹੁੰਦੀਆਂ ਪ੍ਰਵੀਨ ਜੀ, ਉਹਦੇ ਉੱਤੇ ਦੱਸਦੇ ਜਾਈਏ। 21 ਦਸੰਬਰ ਨੂੰ ਅਲਬਰਟੋ ਜਿਹੜਾ ਉਹ ਪੇਸ਼ ਹੁੰਦਾ ਹੈ ਅਦਾਲਤ ਵਿੱਚ। ਉਹਦੀ ਜਿਹੜੀ ਬੇਲ ਦੀ ਹੁੰਦੀ ਹੈ, ਜ਼ਮਾਨਤ ਦੀ ਅਰਜ਼ੀ, ਉਸ ਨੂੰ ਰੱਦ ਕਰ ਦਿੱਤਾ ਜਾਂਦਾ, ਖਾਰਜ ਕਰ ਦਿੱਤਾ ਜਾਂਦਾ ਵੀ ਨਹੀਂ। ਫਿਰ ਉਸ ਤੋਂ ਬਾਅਦ ਦੇ ਵਿੱਚ ਦਿਨ ਮਿੱਥਿਆ ਜਾਂਦਾ ਆ 23 ਜਨਵਰੀ ਦਾ, ਵੀ ਇਹਨਾਂ ਦੀ ਪ੍ਰੀਲਿਮਿਨਰੀ ਹੀਅਰਿੰਗ ਹੋਊਗੀ ਪਹਿਲੀ ਵਾਰੀ। ਪਰ ਉਸ ਦਿਨ ਕਹਿੰਦੇ 2 ਮਿੰਟ ਹੀ ਲੱਗਦੇ ਆ, ਫਿਰ ਅਗਲੀ ਤਰੀਕ ਪੈ ਜਾਂਦੀ ਆ। ਕਹਿੰਦੇ ਵੀ ਕੁਛ ਨਵਾਂ ਐਵੀਡੈਂਸ ਆ। ਡਿਫੈਂਸ ਵਾਲੇ ਕਹਿੰਦੇ ਵੀ ਤੁਸੀਂ ਸਾਨੂੰ ਐਵੀਡੈਂਸ ਨਹੀਂ ਦਿੱਤਾ, ਸੋ ਜੱਜ ਜਿਹੜੇ ਆ ਉਹ ਅਗਲੀ ਤਰੀਕ ਪਾ ਦਿੰਦੇ ਆ। ਜੱਜ ਮੂਹਰੇ ਫਿਰ ਇਹ ਦੋਨੋਂ ਹੀ ਜਾਣਿਆਂ ਨੇ, ਜਿਹੜਾ ਮੇਨ ਮੁੱਖ ਦੋਸ਼ੀ ਆ ਹਸੂਸ ਸਲਗਾਡੋ, ਆਪਣੇ ਦੋਸ਼ਾਂ ਤੋਂ ਮੁੱਕਰਦਾ ਹੈ, ਕਹਿੰਦਾ ਵੀ ਮੈਂ ਦੋਸ਼ ਨਹੀਂ ਕੀਤੇ। ਹੀ ਪਲੀਡਸ ਨਾਟ ਗਿਲਟੀ, ਵੀ ਮੈਂ ਜਿਹੜਾ ਇਹ ਸਾਰਾ ਕੁਛ ਨਹੀਂ ਕੀਤਾ ਹੈਗਾ। ਸੋ ਮਈ ਦੇ ਵਿੱਚ ਫਿਰ ਇਹਨਾਂ ਦੋਨਾਂ ਭਰਾਵਾਂ ਦੀ ਜਿਹੜੀ ਪੇਸ਼ੀ ਆ ਉਹ ਹੁੰਦੀ ਆ, ਪਰ ਹਸੂਸ ਸਲਗਾਡੋ ਪੇਸ਼ੀ ਤੇ ਆਉਣ ਤੋਂ ਨਾ ਕਰ ਦਿੰਦਾ, ਕਹਿੰਦਾ ਮੈਂ ਜਾਣਾ ਹੀ ਨਹੀਂ। ਸਿਰਫ ਅਲਬਰਟੋ ਉਸ ਦਿਨ ਜਿਹੜਾ ਉਹਦਾ ਪੇਸ਼ ਜਿਹੜਾ ਉਹ ਹੁੰਦਾ ਆ। ਇਸੇ ਦੌਰਾਨ ਜਿਹੜੇ ਮਰਸੈਟ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਵਿੱਚ ਉਹਨੇ ਕੇਟੀ ਗੇਟਸ ਜਿਹੜੇ ਨੇ
ਉਹ ਕਹਿੰਦੇ ਆ ਵੀ ਉਹਨਾਂ ਨੇ ਮੋਸ਼ਨ ਪਾਇਆ ਅਦਾਲਤ ਮੋਰੇ ਵੀ ਇਹਨਾਂ ਦੋਨਾਂ ਕੇਸਾਂ ਨੂੰ ਵੱਖ-ਵੱਖ ਕਰਨ ਦੀ ਥਾਂ ਤੇ ਇਕੱਠੇ ਕਰ ਦਿੱਤਾ ਜਾਵੇ, ਕੰਸੋਲੀਡੇਟ ਕਰ ਦਿੱਤਾ ਜਾਵੇ। ਠੀਕ ਹੈ। ਉਸ ਦੇ ਵਿੱਚ ਜਿਹੜੇ ਜੱਜ ਹੁੰਦੇ ਨੇ ਉਹ ਇਹਨਾਂ ਦੀ ਇਸ ਮੋਸ਼ਨ ਨੂੰ ਗ੍ਰਾਂਟ ਕਰ ਦਿੰਦੇ ਆ। ਉਹ ਕਹਿੰਦੇ ਆ ਵੀ ਹਾਂ ਅਸੀਂ ਦੋਨਾਂ ਨੂੰ ਇਕੱਠੇ ਕਰ ਦਿੰਨੇ ਆ। ਹੋ ਸਕਦਾ ਵੀ ਅਲਬਰਟੋ ਦੇ ਨਾਲ ਇਹਦੇ ਵਿੱਚ ਧੱਕਾ ਵੀ ਹੋ ਜਾਵੇ ਕਿਉਂਕਿ ਉਹਦੇ ਦੋਸ਼ ਵੱਖਰੇ ਨੇ, ਉਹਦੇ ਵੱਖਰੇ ਨੇ। ਧੱਕਾ ਤੋਂ ਭਾਵ ਇਹ ਆ ਵੀ ਕਿਉਂਕਿ ਦੋਸ਼ਾਂ ਦਾ ਜਿਹੜਾ ਮਿਆਰ ਆ ਦੋਨਾਂ ਦਾ ਵੱਖੋ ਵੱਖਰਾ ਹੈ। ਜੀ ਜੀ ਜੀ। ਤੇ ਕਹਿੰਦੇ ਵੀ ਜੇ ਲੋੜ ਪਈ ਤੇ ਅਸੀਂ ਨੂੰ ਬਾਅਦ ਦੇ ਵਿੱਚ ਅਲੱਗ-ਅਲੱਗ ਵੀ ਕਰ ਸਕਦੇ ਹਾਂ। ਠੀਕ ਹੈ। ਇਹ ਪਰ ਇਹ ਆ ਵੀ ਦੋਸ਼ ਜਿਹੜੇ ਹਾਲ ਦੀ ਘੜੀ ਕੰਸੋਲੀਡੇਟ ਕੀਤਾ ਜਾਊਗਾ। ਜੀ ਜੀ। ਫਿਰ ਲੇਟੈਸਟ ਖਬਰ ਇਹ ਆਉਂਦੀ ਆ ਕੁਝ ਸਮਾਂ ਪਹਿਲਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਉਹਨਾਂ ਦੇ ਕਜ਼ਨ ਜਿਹੜੇ ਸੀਗੇ ਉਹਨਾਂ ਨੇ ਦੱਸਿਆ ਸੀਗਾ ਵੀ 9/11 ਵਾਲੇ ਦਿਨ ਇਹਨਾਂ ਦੀ ਪੇਸ਼ੀ ਹੋਣੀ ਸੀ ਜੀ, ਪਰ ਉਸ ਨੂੰ ਹੁਣ ਪੋਸਟਪੋਨ ਕਰਕੇ ਮੈਨੂੰ ਲੱਗਦਾ ਨਵੰਬਰ ਦੇ ਵਿੱਚ ਪਾ ਦਿੱਤਾ ਗਿਆ ਹੈ। ਨਵੰਬਰ 2023 ਦੇ ਵਿੱਚ 2023 ਦੇ ਵਿੱਚ। ਇਹ ਘਟਨਾ 2022 ਦੇ ਵਿੱਚ ਹੁੰਦੀ ਆ। ਦਸੰਬਰ ਦੇ ਵਿੱਚ ਜਿੱਦਾਂ ਜਨਵਰੀ ਹੁਣ ਇਸ ਸਾਲ ਦੀਆਂ ਆਪਾਂ ਜਿਹੜੀਆਂ ਇਹ ਗੱਲਾਂ ਕਰ ਰਹੇ ਆ, ਹੁਣ ਨਵੰਬਰ ਤੱਕ ਇਹ ਗੱਲ ਜਿਹੜੀ ਉਹ ਪਹੁੰਚ ਚੁੱਕੀ ਆ। ਸਾਲ ਹੋ ਗਿਆ ਪ੍ਰਵੀਨ ਜੀ। ਜੀ ਬਿਲਕੁਲ। ਪਰਿਵਾਰ ਵਾਲੇ ਜਦੋਂ ਵੀ ਅਦਾਲਤੀ ਪੇਸ਼ੀ ਦੇ ਉੱਤੇ ਜਾਂਦੇ ਆ, ਰੀਸੈਂਟਲੀ ਆਪਾਂ ਬਰਸੀ ਦੇ ਮੌਕੇ ਦੇ ਉੱਤੇ ਗੱਲਬਾਤ ਵੀ ਕੀਤੀ ਸੀ, ਉੱਥੇ ਗਏ ਸੀਗੇ। ਪਰਿਵਾਰ ਵਾਲੇ ਬਹੁਤ ਦੁਖੀ ਨੇ। ਕਹਿੰਦੇ ਵੀ ਜਦੋਂ ਵੀ ਅਸੀਂ ਅਦਾਲਤ ਵਿੱਚ ਜਾਂਦੇ ਆ ਕਾਰਵਾਈ ਕੋਈ ਬਹੁਤੀ ਵੱਡੀ ਨਹੀਂ ਹੁੰਦੀ, ਕੁਝ ਮਿੰਟਾਂ ਦੇ ਲਈ ਹੁੰਦੀ ਆ, ਤਰੀਕ ਅਗਲੀ ਪੈ ਜਾਂਦੀ ਆ। ਉਹ ਇਹ ਕਹਿੰਦੇ ਆ ਵੀ ਹਾਂ ਸਾਨੂੰ ਉਮੀਦ ਤਾਂ ਹੈਗੀ ਆ ਵੀ ਇਨਸਾਫ ਮਿਲੂਗਾ ਜੀ ਜੀ, ਪਰ ਹੋਪਫੁਲੀ ਜਲਦੀ ਆਵੇ, ਸਾਨੂੰ ਕੋਈ ਕਲੋਜ਼ਰ ਮਿਲੇ ਜੀ, ਤਾਂ ਜੋ ਇੱਕ ਜਿਹੜੀ ਇਨਸਾਫ ਦੀ ਜਿਹੜੀ ਇਹ ਲੜਾਈ ਆ ਇਹ ਇਸ ਤੋਂ ਅੱਗੇ ਜਿਹੜਾ ਆਪਾਂ ਵੱਧ ਸਕੀਏ। ਜੀ ਜੀ ਬਿਲਕੁਲ। ਇਹ ਬੜਾ ਔਖਾ ਹੈ ਪ੍ਰਵੀਨ ਜੀ ਕਿਸੇ ਵੀ ਪਰਿਵਾਰ ਦੇ ਚਾਰ ਜੀ, ਕਿਉਂਕਿ ਹਰ ਤਰੀਕ ਤੇ ਉਹ ਘਟਨਾ ਉਵੇਂ ਦੀ ਆਵੇਂ ਤੁਹਾਡੇ ਅੱਖਾਂ ਮੂਹਰੇ ਆ ਜਾਂਦੀ ਆ। ਉਹ ਕਹਿੰਦੇ ਵੀ ਦੋਸ਼ੀ ਨੂੰ ਦੇਖਦੇ ਆ, ਵੈਸੇ ਦੋਸ਼ੀ ਨੂੰ ਦੇਖ ਕੇ ਖੂਨ ਵੀ ਖੋਲਦਾ, ਹਾਂਜੀ ਹਾਂ, ਦਿਲ ਵੀ ਟੁੱਟਦਾ, ਦਿਲਾਂ 'ਚ ਕਹਿੰਦੇ ਵੀ ਸਾਡੇ ਸ਼ੇਕ ਸੌਖਾ ਨਹੀਂ ਹੁੰਦਾ ਇਹ ਸਾਹਮਣਾ ਕਰਨਾ। ਇਹ ਬਹੁਤ ਔਖਾ, ਬਹੁਤ ਹੀ ਇੱਕ ਅਜਿਹੀ ਘਟਨਾ ਪ੍ਰਵੀਨ ਜੀ ਜਿਸ ਨੇ ਇੱਕ ਅਜਿਹੀ ਛਾਪ ਜਿਹੜੀ ਉਹ ਛੱਡੀ ਆ। ਕੋਈ ਚੰਗੀ ਛਾਪ ਨਹੀਂ, ਬਸ ਦੁੱਖ ਵਾਲੀ ਜਿਹੜੀ ਇਹ ਛਾਪ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਛੱਡੀ ਆ। ਇਸੇ ਦਰਮਿਆਨ ਕਈ ਤਰੀਕੇ ਦੀਆਂ ਗੱਲਾਂ ਚੱਲਦੀਆਂ ਨੇ। ਹਾਂਜੀ ਹਾਂਜੀ। ਉਹਨਾਂ ਦੀ ਜਿਹੜੀ ਅਮਨਦੀਪ ਕੌਰ ਦੀ ਜਿਹੜੀ ਵਾਈਫ ਆ, ਜਿਹੜੇ ਸਰਵਾਈਵਰ ਉਸ ਪਰਿਵਾਰ ਚੋਂ, ਹਾਂਜੀ ਜਸਪ੍ਰੀਤ ਕੌਰ ਜੀ, ਹਾਂਜੀ, ਉਸ ਸਾਡੀ ਉਸ ਭੈਣ ਨੇ ਬੜੀ ਹਿੰਮਤ ਦੇ ਨਾਲ, ਬੜੀ ਬਹਾਦਰੀ ਦੇ ਨਾਲ ਉਸ ਦਿਨ ਗੱਲਬਾਤ ਜਿਹੜੀ ਉਹ ਕੀਤੀ ਤਾਂ ਦੱਸਿਆ ਵੀ ਕਹਿੰਦਾ ਵੀ ਕਈ ਜਣੇ ਸਾਡੇ ਉੱਤੇ ਇਦਾਂ ਦੇ ਤੋਹਮਤਾਂ ਲਾ ਰਹੇ ਆ, ਪੁੱਠੇ ਸਿੱਧੇ ਸਵਾਲ ਕਰ ਰਹੇ ਆ ਜੀ, ਇਹ ਪਲੀਜ਼ ਰੁਕ ਜਾਓ ਜੀ, ਇਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਨਾ ਕਰੋ, ਇਹ ਜਾਇਜ਼ ਨਹੀਂ। ਉਹਨਾਂ ਨੇ ਕਿਹਾ ਵੀ ਉਹੀ ਉਹ ਗੱਡੀਆਂ 'ਚ ਸੌਂਦੇ ਰਹੇ ਆ, ਕੰਮ ਕਰਦੇ ਰਹੇ ਆ, ਕੀ ਕਿਹੜਾ ਕੰਮ ਨਹੀਂ ਕੀਤਾ ਜੋ ਆਮ ਕਰਦੇ ਆ, ਮਿਹਨਤ ਕਰਕੇ ਇੱਥੇ ਪਹੁੰਚੇ ਆ। ਇਦਾਂ ਦੇ ਲਾਲਚਨ ਜਿਹੜੇ ਆ ਉਹਨਾਂ ਦੇ ਉੱਤੇ, ਪਰਿਵਾਰ ਦੇ ਉੱਤੇ ਨਾ ਲਾਓ। ਇਹ ਮਾੜੇ ਨਹੀਂ, ਇਹ ਚੰਗੇ ਇਨਸਾਨ ਸੀ, ਚੰਗੇ ਪਰਿਵਾਰ ਦੇ ਜਿਹੜੇ ਉਹ ਲੋਕ ਸੀਗੇ। ਸੋ ਇਹ ਹੌਲੀ ਹੌਲੀ ਕਹਿੰਦੇ ਵੀ ਜਦੋਂ ਟ੍ਰਾਇਲ ਚੱਲੂਗਾ ਜਾਂ ਜਿੱਦਾਂ ਵੀ ਕੇਸ ਅੱਗੇ ਚੱਲੂਗਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਬਾਬਤ ਅੱਗੇ ਕਲੀਅਰ ਹੋ ਜਾਣਗੀਆਂ। ਜੀ ਜੀ ਬਿਲਕੁਲ ਜੀ। ਸੋ ਇਹ ਉਹ ਘਟਨਾ ਸੀ ਜਿਸ ਨੇ ਪੂਰੇ ਵਿਸ਼ਵ ਭਰ ਦੇ ਵਿੱਚ ਪੰਜਾਬੀਆਂ ਦੇ ਨਾਲ ਨਾਲ ਇਨਸਾਨੀਅਤ ਦੇ ਵਿੱਚ ਭਰੋਸਾ ਰੱਖਣ ਵਾਲੇ, ਵਿਸ਼ਵਾਸ ਰੱਖਣ ਵਾਲੇ ਹਰ ਉਸ ਬੰਦੇ ਨੂੰ ਝੰਜੋੜਿਆ ਜਿਹਨੂੰ ਪਤਾ ਲੱਗਿਆ ਕਿ ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ ਹੋ ਗਿਆ, ਵਿੱਚ 8 ਮਹੀਨਿਆਂ ਦੀ ਬੱਚੀ ਵੀ ਜਿਹੜੀ ਹੈ ਸ਼ਾਮਲ ਸੀ। ਰਾਜਕਨਵੀਰ ਹੋਰਾਂ ਨੇ ਦੱਸਿਆ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਇਆ। ਸੋ ਤੁਸੀਂ ਕੁਝ ਹਾਂਜੀ ਪ੍ਰਵੀਨ ਜੀ ਥੋੜਾ ਜਿਹਾ ਦੱਸ ਜਾਈਏ। ਜਿਹੜਾ ਹਸੂਸ ਸਲਗਾਡੋ ਆ, ਜਿਹੜਾ ਮੁੱਖ ਦੋਸ਼ੀ ਆ, ਇਹ ਜਿਹੜਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੋਈ ਨਵਾਂ ਨਹੀਂ ਸੀਗਾ। ਠੀਕ ਹੈ। ਇਹਨੇ ਪਹਿਲਾਂ ਵੀ ਆਈ ਥਿੰਕ 2001 ਦੇ ਵਿੱਚ ਜੀ ਇੱਕ ਇਦਾਂ ਹੀ ਪਰਿਵਾਰ ਨੂੰ ਬੰਧਕ ਬਣਾਇਆ ਸੀ ਉਹਨਾਂ ਦੇ ਘਰੇ ਜਾ ਕੇ ਹੀ। ਠੀਕ ਹੈ। ਪਰ ਉਹਨੇ ਉਦੋਂ ਛੱਡ ਦਿੱਤਾ ਸੀ, ਪਰ ਇਸ ਵਾਰ ਇਹਨੇ ਜਿਹੜਾ ਇਹ ਕਾਰਾ ਅੱਗੇ ਤੱਕ ਲੈ ਗਿਆ, 4 ਨੂੰ ਕਤਲ ਕਰ ਦਿੱਤਾ। 8 ਮਹੀਨੇ ਦੀ ਬੱਚੀ ਪ੍ਰਵੀਨ ਜੀ ਸਾਰਿਆਂ ਨੇ ਦੇਖੀ ਹੈ, ਸਾਰਿਆਂ ਨੇ ਦੇਖੀ ਹੈ ਬਿਲਕੁਲ ਜੀ ਜੀ। ਕੀ ਬੋਲ ਵੀ ਨਹੀਂ ਸਕਦੇ ਹੁੰਦੇ ਨਿਆਣੇ, ਉਹਨਾਂ ਦਾ ਰੋਟੀ ਮੰਗਣੀ ਆਉਂਦੀ ਆ ਨਾ ਕੁਝ, ਰੋਂਦਾ ਹੀ ਆ ਵਿਚਾਰਾ ਬੱਚਾ, ਜਾਂ ਹੱਸ ਲੈਂਦਾ ਜਾਂ ਰੋਂਦਾ। ਹਾਂਜੀ, ਇੱਕ ਚਾਅ ਹੁੰਦਾ ਪਰਿਵਾਰ ਦੇ ਜੀਆਂ ਨੂੰ, ਮਾਪਿਆਂ ਨੂੰ, ਹਾਂਜੀ, ਵੀ ਪਹਿਲੀ ਜਿਹੜਾ ਸਾਲ ਆ ਉਸ ਦੀ ਖੁਸ਼ੀ ਮਨਾਵਾਂਗੇ। ਹਾਂਜੀ, ਬਰਥਡੇ ਆਊਗਾ ਜਦੋਂ, ਨਾ ਉਹ ਵਿਚਾਰੇ ਜੀ ਰਹੇ ਮਨਾਉਣ ਵਾਲੇ, ਬਿਲਕੁਲ ਜੀ, ਨਾ ਉਹ ਬੱਚੀ ਰਹੀ। ਤੇ ਉੱਤੋਂ ਜਦੋਂ ਇਦਾਂ ਦੀਆਂ ਕੋਈ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਆ ਬਗੈਰ ਕਿਸੇ ਤੱਥਾਂ ਤੋਂ, ਬਿਲਕੁਲ ਜੀ, ਤੇ ਉਹ ਤੁਸੀਂ ਸੋਚੋ ਵੀ ਉਹਨਾਂ ਦੇ ਦਿਲ ਕਿੰਨੇ ਬਲੁੰਦਰੇ ਜਾਂਦੇ ਹੋਣ। ਜੀ ਜੀ ਬਿਲਕੁਲ ਜੀ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋ। ਉਹਨਾਂ ਦੇ ਜਿਹੜਾ ਚੰਗਾ ਉਹਨਾਂ ਨੇ ਕੀਤਾ, ਉੱਥੇ ਦੱਸਿਆ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ, ਵੀ ਗੁਰੂ ਘਰ ਦੇ ਵਿੱਚ ਉਹਦੇ ਦੋਸਤਾਂ ਮਿੱਤਰਾਂ ਨੇ ਦੱਸਿਆ ਵੀ 4 ਜਾਂ 5 ਵਜੇ ਸਵੇਰੇ ਡਿਸਪੈਚ ਸ਼ੁਰੂ ਕਰਦਾ ਸੀ ਅਮਨਦੀਪ ਸਿੰਘ। ਠੀਕ ਹੈ ਜੀ। ਕਹਿੰਦਾ ਪਰ ਉਹਨੇ ਸਵੇਰੇ ਗੁਰਦੁਆਰਾ ਸਾਹਿਬ ਪਹਿਲਾਂ ਨਤਮਸਤਕ ਹੋ ਕੇ ਫੇਰ ਹੀ ਜਾਣਾ। ਕਰੋਨਾ ਦੇ ਵਿੱਚ
ਆਪਾਂ ਨੂੰ ਪਤਾ ਕਿਦਾਂ ਹਾਹਾਕਾਰ ਮਚੀ ਸੀਗੀ, ਹਾਂਜੀ ਹਾਂਜੀ, ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ, ਕਹਿੰਦਾ ਪਰ ਉੱਥੇ ਜਾ ਕੇ ਸੇਵਾ ਵੀ ਕਰਦੇ ਰਹੇ। ਹੂੰ ਜਦੋਂ ਕਿਤੇ ਗੁਰੂ ਘਰ ਨੂੰ ਕਿਤੇ ਹੋਰ ਲੋੜ ਸੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ, ਉਹ ਵੀ ਮਦਦ ਕਰਦੇ ਰਹੇ। ਜੀ, ਬਾਕੀ ਵੀ ਉੱਥੋਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦਾ ਇਤਫਾਕ ਬਣਿਆ ਸੀਗਾ। ਹੂੰ ਚੰਗੇ ਜਿਹੜੇ ਆ ਉਹ ਸਾਰੀਆਂ ਲੋਕਾਂ ਨੇ ਉੱਥੇ ਚੰਗੀਆਂ ਚੀਜ਼ਾਂ ਜਿਹੜੀਆਂ ਦੱਸੀਆਂ। ਸੋ ਇਹੀ ਉਹ ਪਰਿਵਾਰ ਵੱਲੋਂ ਬੇਨਤੀ ਆ ਜੀ, ਵੀ ਜਿੰਨੀ ਦੇਰ ਤੱਕ ਤੁਹਾਡੇ ਕੋਲ ਕੋਈ ਚੀਜ਼ ਨਾ ਹੋਵੇ ਪਲੀਜ਼ ਗੱਲਬਾਤ ਨਾ ਕਰੋ। ਜੇ ਹੋਊਗੀ ਫਿਰ ਤੁਸੀਂ ਕਹਿ ਸਕਦੇ ਆ, ਜੀ ਪਰ ਬਿਲਕੁਲ, ਜਿੰਨੀ ਦੇਰ ਤੱਕ ਤੁਹਾਡੇ ਕੋਲ ਨਹੀਂ ਆ, ਇਦਾਂ ਹੀ ਹਵਾ ਦੇ ਵਿੱਚ ਖਿਆਲੀ ਪਲਾਵ ਜਿਹੜੇ ਉਹ ਨਾ ਬਣਾਏ ਜਾਣ। ਜੀ ਜੀ ਤੇ ਬਿਲਕੁਲ, ਉਹਨਾਂ ਦੇ ਇਸ ਦੁੱਖ ਨੂੰ ਹੂੰ ਵੰਡਾਉਣਾ ਆ, ਨਾ ਕਿ ਹੋਰ ਵਧਾਉਣਾ ਹੈ। ਜੀ ਬਿਲਕੁਲ, ਇੱਥੇ ਹੀ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV